ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ ਔਰ ਈਦ ਮੁਬਾਰਕ ਜੀ। ਅੱਜ ਅਮਰੀਕਾ ਦੇ ਵਿੱਚ 27 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 28 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅੱਜ ਵੀ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਸਾਡੇ ਕੋਲੋਂ ਸੁਣਦੇ ਜੇ, ਵੇਖਦੇ ਜੇ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਚੁਣਾਵ ਔਰ ਉਹ ਖਬਰਾਂ ਜਿਹੜੀਆਂ ਗੈਰ ਜਾਣਬਦਾਰ ਨੇ ਉਹੀ ਅਸੀਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਨੇ। ਜਿਸ ਸਮਝਦੇ ਜੀ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤੁਹਾਡੇ ਲਈ ਫਾਇਦਾਮੰਦ ਜਾਂ ਤੁਹਾਡੇ ਵਪਾਰ ਵਾਸਤੇ ਫਾਇਦਾਮੰਦ ਹੋ ਸਕਦਾ ਹੈ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦਨੇ ਖਬਰਾਂ ਹਲੇ ਪਾਕਿਸਤਾਨ 'ਚ ਈਦ ਹੋ ਗਈ, ਅਮਰੀਕਾ ਕੈਨੇਡਾ 'ਚ ਅੱਜ ਮਨਾਈ ਜਾ ਰਹੀ ਹੈ। ਕੀ ਅਪਡੇਟ ਆ ਮਸੂਦ? ਅਪਡੇਟ ਇਹ ਹੈ ਜੀ ਕਿ ਅਮਰੀਕਾ ਦੀ ਔਰ ਪਾਕਿਸਤਾਨ ਦੀ ਈਦ ਦੇ ਵਿੱਚ ਫਰਕ ਤੇ ਹੈ। ਪਾਕਿਸਤਾਨ ਦੇ ਵਿੱਚ ਤੇ ਤਿੰਨ ਛੁੱਟੀਆਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਹੈ। ਅਮਰੀਕਾ ਦੀਆਂ ਜਿੱਦਾਂ ਨਿਊਯਾਰਕ ਔਰ ਇਸ ਤਰ੍ਹਾਂ ਕੁਝ ਹੋਰ ਇਲਾਕੇ ਨੇ ਜਿੱਥੇ ਈਦ ਦੀ ਸਿਰਫ ਇੱਕ ਛੁੱਟੀ ਹੁੰਦੀ ਹੈ, 3 ਛੁੱਟੀਆਂ ਨਹੀਂ ਹੁੰਦੀਆਂ। ਸੋ ਸਾਰਾ ਭਾਈਚਾਰਾ ਹੈ ਜਿਹੜਾ ਉਹ ਈਦ ਦਾ ਤਿਉਹਾਰ ਜਿਹੜਾ ਉਹ ਮਨਾ ਰਿਹਾ ਹੈ। ਈਦ ਦੀ ਨਮਾਜ਼ ਵੀ ਹੋਈ ਹੈ, ਉਸ ਤੋਂ ਬਾਅਦ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਨੇ ਉਹ ਵੀ ਮਾਮਲੇ ਸਾਰੇ ਚੱਲ ਰਹੇ ਨੇ ਔਰ ਇੱਕ ਈਦ ਦਾ ਰੰਗ ਢੰਗ ਹੈ ਜਿਹੜਾ ਉਹ ਅੱਜ ਦੇ ਦਿਨ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ। ਸੋ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਇਸ ਤੋਂ ਅੱਡ ਜਿੱਥੇ ਵੀ ਅੱਜ ਈਦ ਹੈ, ਅਸੀਂ ਈਦ ਦੀਆਂ ਬਹੁਤ-ਬਹੁਤ ਆਪ ਸਭ ਨੂੰ ਵਧਾਈਆਂ ਦਿੰਦੇ ਹਾਂ। ਔਰ ਉੱਥੇ ਜਿੱਥੇ ਈਦ ਹੋ ਗਈ ਹੈ ਵੱਡੀ ਈਦ ਕਿਉਂਕਿ 3 ਦਿਨ ਚੱਲਦੀ ਹੈ, ਉਹਨਾਂ ਸਭ ਨੂੰ ਵੀ ਯਾਨੀ ਪਾਕਿਸਤਾਨ 'ਚ, ਇੰਡੀਆ 'ਚ, ਬੰਗਲਾਦੇਸ਼ 'ਚ, ਅਫਗਾਨਿਸਤਾਨ 'ਚ, ਈਰਾਨ 'ਚ ਸਭ ਨੂੰ ਸਾਡੇ ਵੱਲੋਂ ਬਹੁਤ-ਬਹੁਤ ਈਦ ਦੀਆਂ ਮੁਬਾਰਕਾਂ ਜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਰਾਨੀ ਪ੍ਰਾਈਮ ਮਿਨਿਸਟਰ ਨੂੰ ਫੋਨ ਤੇ ਡੋਨਲਡ ਟਰੰਪ ਹੋਰਾਂ ਦਾ ਆਖਣਾ ਹੈ ਕਿ ਇਰਾਨ ਵਕਤ ਲੰਘਾਉਣ ਡਿਆ ਹੈ, ਸਮਝੌਤੇ ਤੋਂ ਅੱਡ ਕੋਈ ਹੋਰ ਰਾਹ ਨਹੀਂ ਹੈ। ਬਿਲਕੁਲ ਜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਇਰਾਨੀ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਟੈਲੀਫੋਨਿਕ ਰਾਬਤਾ ਹੋਇਆ ਮਸੂਦ ਪਜ਼ਿਸ਼ਗਾਨ ਹੋਣਾ ਦੇ ਨਾਲ ਔਰ ਉਹਨਾਂ ਨੇ ਗੱਲਬਾਤ ਦੇ ਵਿੱਚ ਉਹਨਾਂ ਨੂੰ ਇਹ ਆਖਿਆ ਕਿ ਖਿੱਤੇ ਦੇ ਵਿੱਚ ਜਿਹੜੀ ਨਸਪਜ ਸਾਡੇ ਸਮੇਤ ਬਾਕੀ ਮੁਲਕ ਕਰਨ ਦੇ ਨੇ ਨਾ, ਕੋਈ ਥੋੜਾ ਜਿਹਾ ਉਹਨਾਂ ਨੂੰ ਤੁਸੀਂ ਆਪਣੇ ਫੈਸਲਿਆਂ ਦੇ ਵਿੱਚ ਕੰਸੀਡਰ ਜ਼ਰੂਰ ਕਰੋ। ਜਦੋਂ ਵੀ ਕੋਈ ਫੈਸਲਾ ਕਰਨ ਲੱਗਦੇ ਜੇ ਇਹ ਵੇਖੋ ਕਿ ਤੁਹਾਡੇ ਆਲੇ ਦੁਆਲੇ ਜਿਹੜੇ ਮੁਲਕ ਮੌਜੂਦ ਨੇ ਉਹ ਕਿੰਨੇ ਸੀਰੀਅਸ ਨੇ ਔਰ ਕਿੰਨੀ ਨਸਪਜ ਹੈ ਜਿਹੜੀ ਉਹ ਕਰ ਰਹੇ ਨੇ। ਅਸਲ ਦੇ ਵਿੱਚ ਉਹਨਾਂ ਨੇ ਜ਼ੋਰ ਇਹ ਦਿੱਤਾ ਹੈ ਕਿ ਗੱਲਬਾਤ ਦੇ ਨਾਲ ਮਾਮਲੇ ਨੇ ਜਿਹੜੇ ਉਹਨਾਂ ਨੂੰ ਟੇਬਲ ਟਾਕ ਰਾਹੀਂ ਨਿਬੇੜ ਲਿਆ ਜਾਏ। ਪਾਕਿਸਤਾਨ ਦੀ ਹਜੇ ਵੀ ਇਹ ਕੋਸ਼ਿਸ਼ ਹੈ। ਉਦਾਂ ਤੇ ਬਾਜ਼ਾਰੀ ਤੌਰ ਤੇ ਜਿਹਨੂੰ ਕਹਿੰਦੇ ਨੇ ਕਿ ਈਦ ਦਾ ਮੌਕਾ ਹੈ ਸੀਗਾ, ਬਹੁਤ ਸਾਰੇ ਮੁਲਕਾਂ ਨੂੰ ਟੈਲੀਫੋਨ ਗਏ, ਬਹੁਤ ਸਾਰੇ ਮੁਲਕਾਂ ਤੋਂ ਟੈਲੀਫੋਨ ਨੇ ਜਿਹੜੇ ਉਹ ਆਏ ਵੀ ਹੋਣਗੇ, ਪਰ ਇਸ ਟੈਲੀਫੋਨ ਨੂੰ ਬੜਾ ਖਾਸ ਜਾਣਿਆ ਜਾ ਰਿਹਾ ਕਿਉਂਕਿ ਇਸ ਵੇਲੇ ਮਾਮਲੇ ਅਮਰੀਕਾ ਈਰਾਨ ਦੇ ਨੇ ਜਿਹੜੇ ਉਹ ਬੜੇ ਗੁੰਝਲਦਾਰ ਹੋਏ। ਤੇ ਜਿਹੜੀ ਗੱਲ ਤੁਸੀਂ ਕਹੀ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ, ਉਹਨਾਂ ਨੇ ਆਖਿਆ ਕਿ ਜੀ ਈਰਾਨ ਆ ਜਿਹੜਾ ਵੇਲਾ ਲੰਘਾਉਣ ਡਿਆ ਹੈ ਪਰ ਹੁਣ ਉਹਦੇ ਕੋਲ ਸਮਝੌਤਾ ਕਰਨ ਤੋਂ ਅੱਡ ਕੋਈ ਚਾਰਾ ਨਹੀਂ ਹੈ। ਇਹ ਲਫ਼ਜ਼ ਸਮਝੌਤਾ ਕਰਨ ਤੋਂ ਅੱਡ ਕੋਈ ਚਾਰਾ ਨਹੀਂ ਹੈ। ਹੁਣ ਅਮਰੀਕਾ ਵੀ ਸਮਝੌਤਾ ਕਰਨ ਵਾਸਤੇ ਤਿਆਰ ਹੈ। ਇਹ ਲਫ਼ਜ਼ ਆਪ ਗਵਾਹੀ ਦੇ ਰਹੇ ਨੇ। ਹਾਂ, ਕੁਝ ਸ਼ਰਤਾਂ ਅੜੀਆਂ ਅਮਰੀਕਾ ਵੱਲੋਂ ਨੇ, ਕੁਝ ਈਰਾਨ ਵਾਲੇ ਪਾਸਿਓਂ ਨੇ ਔਰ ਪਾਕਿਸਤਾਨ ਕਹਿ ਰਿਹਾ ਕਿ ਦੋਵੇਂ ਫਰੀਕ ਨੇ ਜਿਹੜੇ ਉਹ ਥੋੜੀ ਲਚਕ ਵਹਾਉਣ ਔਰ ਮਾਮਲੇ ਹੋ ਜਾਣ। ਡੋਨਲਡ ਟਰੰਪ ਉਹਨਾਂ ਨੇ ਇਹ ਵੀ ਆਖਿਆ ਕਿ ਜੀ ਮੈਨੂੰ ਮਿਡ ਟਰਮ ਇਲੈਕਸ਼ਨ ਨੇ ਜਿਹੜੇ ਉਹਨਾਂ ਦੀ ਕੋਈ ਚਿੰਤਾ ਨਹੀਂ ਗੀ ਹੈ, ਨਾ ਮੈਨੂੰ ਉਹਨਾਂ ਦੀ ਕੋਈ ਪਰਵਾਹ ਹੈ। ਈਰਾਨ ਦੇ ਨਾਲ ਕੋਈ ਸਮਝੌਤਾ ਜਿਹੜਾ ਉਹ ਛੇਤੀ ਦੇ ਵਿੱਚ ਨਹੀਂ ਕਰਾਂਗੇ। ਵੇਖੋ ਮਿਡ ਟਰਮ ਇਲੈਕਸ਼ਨ ਦਾ ਉਹਨਾਂ ਨਾਂ ਲੈ ਕੇ ਇਹ ਤਾਂ ਦੱਸਿਆ ਨਾ ਕਿ ਕਿਤੇ ਨਾ ਕਿਤੇ ਕੋਈ ਚਿੰਤਾ ਪਈ ਫਿਰਦੀ, ਉਹਨਾਂ ਨੂੰ ਪਰਵਾਹ ਹੈ ਜਾਂ ਨਹੀਂ ਹੈ। ਬਹਰਹਾਲ ਇਹ ਇੱਕ ਮਾਮਲਾ ਮੌਜੂਦ ਤੇ ਹੈ ਆ ਔਰ ਅੱਗੇ ਹੁਣ ਮਾਮਲੇ ਨੇ ਜਿਹੜੇ ਕਿਹੜੇ ਪਾਸੇ ਜਾਂਦੇ ਨੇ। ਪਾਕਿਸਤਾਨ ਦੀ ਇਹ ਕੋਸ਼ਿਸ਼ ਹੈ ਕਿ ਇੱਕ ਵਾਰ ਈਦੋ ਫੌਰਨ ਬਾਅਦ ਅਮਰੀਕਾ ਔਰ ਈਰਾਨ ਨੂੰ ਫੇਰ ਟੇਬਲ ਟਾਕ ਵਾਸਤੇ ਮੇਜ਼ ਦੇ ਉੱਤੇ ਬਿਠਾ ਦੇਵੇ। ਈਰਾਨ ਵੱਲੋਂ ਅਮਰੀਕਾ ਨਾਲ ਸਮਝੌਤੇ ਦੇ ਕੁਝ ਨੁਕਤੇ ਸਾਹਮਣੇ ਆ ਰਹੇ ਨੇ। ਅਮਰੀਕਾ ਕਹਿ ਰਿਹਾ ਇਹ ਸਭ ਕੁਝ ਝੂਠ ਆ। ਜੀ ਬਿਲਕੁਲ, ਵਾਈਟ ਹਾਊਸ ਦਾ ਇਹ ਜਵਾਬ ਆ। ਪਰ ਇਹ ਜਿਹੜੇ ਈਰਾਨ ਵੱਲੋਂ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਪਾਕਿਸਤਾਨੀ ਮੀਡੀਆ ਰਾਹੀਂ, ਐਕਸਪ੍ਰੈਸ ਮੀਡੀਆ ਗਰੁੱਪ ਨੂੰ ਮੈਂ ਇੱਥੇ ਕੋਟ ਕਰਨਾ ਚਾਹਾਂਗਾ, ਉਹਨਾਂ ਰਾਹੀਂ ਇਹ ਪਤਾ ਲੱਗਾ ਆ ਕਿ ਈਰਾਨ ਦਾ ਦਾਅਵਾ ਹੈ ਕਿ ਸਮਝੌਤੇ ਦੇ ਵਿੱਚ ਅਮਰੀਕਾ ਇਸ ਗੱਲ ਦੇ ਉੱਤੇ ਰਾਜ਼ੀ ਹੈ ਕਿ ਉਹ ਫੌਜੀ ਨਾਕਾਬੰਦੀ ਹੈ ਜਿਹੜੀ ਉਹ ਮੁਕਾ ਦੇਵੇਗਾ। ਅੜੀ ਹੁਣ ਇੱਥੇ ਪਈ ਹੈ ਕਿ ਈਰਾਨ ਦਾ ਇਹ ਕਹਿਣਾ ਹੈ ਕਿ ਉਹਦੇ ਗਵਾਂਢੀ ਮੁਲਕਾਂ ਦੇ ਵਿੱਚ ਜਿਹੜੇ ਅਮਰੀਕੀ ਬੇਸਿਸ ਨੇ, ਜਿਹੜੀਆਂ ਫੌਜਾਂ ਲਾਈਆਂ ਨੇ, ਉਹ ਵੀ ਇੱਥੋਂ ਚੁੱਕੀਆਂ ਜਾਣ। ਅੜੀ ਹੁਣ ਹੈ ਜਾਂ ਜੋ ਵੀ ਗੁੰਝਲ ਹੈ, ਇਹ ਵੀ ਗੱਲਾਂ ਸਾਹਮਣੇ ਆਈਆਂ। ਫਿਰ ਸਮੁੰਦਰੀ ਨਾਕਾਬੰਦੀ ਦੇ ਉੱਤੇ ਈਰਾਨ ਔਰ ਅਮਾਨ ਇਹਨਾਂ ਦੋਵਾਂ ਦਾ ਹੱਕ ਹੈ ਜਿਹੜਾ ਉਹ ਮੰਨਿਆ ਜਾ ਰਿਹਾ ਹੈ। ਫਿਰ ਉਹ ਜਿਹੜੀ ਚੁੰਗੀ ਲਾਉਣ ਵਾਲਾ ਮਾਮਲਾ ਸੀਗਾ ਉਹਦੇ ਤੇ ਵੀ ਗੱਲਬਾਤ ਹੋਈਆਂ। ਇਹ ਈਰਾਨ ਦੇ ਜ਼ਰੀਆਂ ਦੇ ਰਾਹੀਂ ਪਾਕਿਸਤਾਨੀ ਮੀਡੀਆ ਜਿਹੜਾ ਉਹ ਇਹਨਾਂ ਰਿਪੋਰਟਾਂ ਨੂੰ ਕੋਟ ਕਰ ਰਿਹਾ। ਪਾਕਿਸਤਾਨੀ ਮੀਡੀਆ ਨਹੀਂ, ਅਲ ਜਜ਼ੀਰਾ ਔਰ ਬਹੁਤ ਸਾਰੇ ਹੋਰ ਇੰਟਰਨੈਸ਼ਨਲ ਜਿਹੜੀਆਂ ਨਿਊਜ਼ ਆਊਟਲੈਟਸ ਨੇ ਉਹਨਾਂ ਨੇ ਰਿਪੋਰਟ ਕੀਤੀਆਂ। ਇਹਦੇ ਤੇ ਫਿਰ ਜਿਹੜੀਆਂ ਕਹਿ ਲਵੋ ਕਿ ਵਾਈਟ ਹਾਊਸ ਦੀਆਂ ਤਰਜਮਾਨ ਨੇ ਉਹਨਾਂ ਨੇ ਆਖਿਆ ਕਿ ਈਰਾਨੀ ਮੀਡੀਆ ਸਮੇਤ ਜਿੰਨੀਆਂ ਇਹ ਖਬਰਾਂ ਹਨ ਜਿਨ੍ਹਾਂ 'ਚ ਇੱਕ ਇੱਕ ਕਰਕੇ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਨਾਲ ਇਹ ਸਮਝੌਤਾ ਹੋਣ ਜਾ ਰਿਹਾ, ਉਹਦੇ 'ਚ ਇਹ ਹੋਏਗੀ, ਫਿਰ ਕੁਛ ਇਹ ਸਭ
ਚਿੱਟਾ ਝੂਠ ਹੈ। ਤੇ ਫਿਰ ਇਹ ਸਮਝੌਤੇ ਦੇ ਵਿੱਚ ਕਿਹੜੀਆਂ ਸ਼ਿਕਾਂ ਨੇ ਅਮਰੀਕਾ ਉਹ ਵੀ ਦੱਸਣ ਨੂੰ ਤਿਆਰ ਨਹੀਂ ਹੈ। ਜਦੋਂ ਡੋਨਲਡ ਟਰੰਪ ਹੋਣਾ ਨੂੰ ਕੁਝ ਵੀਕ ਪਹਿਲਾਂ ਪੱਤਰਕਾਰਾਂ ਨੂੰ ਪੁੱਛਿਆ ਗਿਆ ਕਿ ਕੀ ਸਮਝੌਤੇ ਦੀਆਂ ਮੰਗਾਂ ਨੇ ਤੁਹਾਡੀਆਂ, ਉਹਨਾਂ ਆਖਿਆ ਕਿ ਜੀ ਇਹ 2 ਅਫਰੀਕਾ ਵਿਚਕਾਰ ਨੇ। ਹੁਣ ਇੱਕ ਅਫਰੀਕ ਦੱਸਣ ਡਿਆ ਆ ਤੇ ਅਮਰੀਕਾ ਉਹਨੂੰ ਝੁਟਲਾਈ ਤੇ ਆ ਰਿਹਾ, ਪਰ ਅਮਰੀਕਾ ਦੀਆਂ ਕੀ ਮੰਗਾਂ ਨੇ ਇਹ ਵੀ ਨਹੀਂ ਦੱਸੀਆਂ ਜਾ ਰਹੀਆਂ। ਹੁਣ ਮਾਮਲੇ ਨੇ ਜਿਹੜੇ ਇਹ ਬਾਬਾ ਜ਼ਰਾ ਗੁੰਝਲਦਾਰ ਨੇ, ਔਰ ਯਾਦ ਰਵੇ ਪ੍ਰਵੀਨ ਕਿ ਇਹ ਮਾਮਲੇ ਐਨ ਉਸ ਵੇਲੇ ਸਾਹਮਣੇ ਆਏ ਨੇ ਜਦੋਂ ਕੱਲ ਪਾਕਿਸਤਾਨ ਔਰ ਸਾਊਦੀ ਅਰਬ ਨੇ 2 ਟੋਕ ਲਫ਼ਜ਼ਾਂ ਦੇ ਵਿੱਚ ਡੋਨਲਡ ਟਰੰਪ ਹੋਣ ਵਾਲੋ ਆਈ ਇਸ ਆਫਰ ਨੂੰ ਰੱਦ ਕਰ ਦਿੱਤਾ ਹੈ ਕਿ ਉਹ ਇਬਰਾਹਿਮ ਸਮਝੌਤਾ ਜਿਹੜਾ ਉਹਦਾ ਹਿੱਸਾ ਬਣਨ ਜਾਂ ਉਸ ਬਾਰੇ ਕੋਈ ਨਰਮ ਗੋਸ਼ਾ ਰੱਖਣ। ਦੋਹਾਂ ਨੇ ਕਹਿ ਦਿੱਤਾ ਕਿ ਇਸਰਾਈਲ ਦਾ ਵਜੂਦ ਸਾਨੂੰ ਉਦੋਂ ਤੱਕ ਬਿਲਕੁਲ ਕਾਬਲੇ ਕਬੂਲ ਨਹੀਂ ਹੈ ਜਦੋਂ ਤੱਕ ਫਲਸਤੀਨ ਨੂੰ ਇੱਕ ਆਜ਼ਾਦ ਮੁਲਕ ਔਰ ਰਿਆਸਤ ਦੇ ਤੌਰ ਤੇ ਪੂਰੀ ਦੁਨੀਆ ਮੰਨ ਨਹੀਂ ਲੈਂਦੀ। ਔਰ ਫਿਰ ਯੂਐਨਓ ਦੇ ਵਿੱਚ ਜਦੋਂ ਇਹ ਇੱਕ ਮੁੱਦਾ, ਇੱਕ ਵਿਸ਼ਾ, ਇੱਕ ਫੱਡਾ ਜਿਹੜਾ ਉਹ ਮੌਜੂਦ ਆ ਤੇ ਯੂਐਨਓ ਨੇ ਉਹਦੇ ਉੱਤੇ ਆਰਡਰ ਦਿੱਤੇ ਹੋਏ ਨੇ ਤੇ ਯੂਐਨਓ ਦੇ ਆਰਡਰਾਂ ਦੇ ਉੱਤੇ ਇੱਕ ਨਵਾਂ ਸਮਝੌਤਾ ਯੂਐਨਓ ਤੋਂ ਬਾਹਰ ਆ ਜਿਹੜਾ ਉਹਦਾ ਕੀ ਤੁਕ ਬਣਦਾ ਆ। ਈਰਾਨ ਦਾ ਵੀ ਇਹੋ ਹੀ ਆਖਣਾ ਹੈ ਕਿ ਇਹ ਜਿਹੜਾ ਵੀ ਐਮਓਯੂ ਬਣੇਗਾ ਜਾਂ ਇਹ ਸਮਝੌਤਾ ਸਾਈਨ ਹੋਏਗਾ ਇਹ ਬਕਾਇਦਾ ਰਜਿਸਟਰਡ ਹੋਏਗਾ ਯੂਐਨਓ ਦੇ ਵਿੱਚ, ਯਾਨੀ ਇਹਨੂੰ ਪੱਕਾ ਪੀੜਾ ਕੰਮ ਆ ਜਿਹੜਾ ਉਹ ਕਰਨ ਦੇ ਮਾਮਲਿਆਂ ਦੇ ਵਿੱਚ ਨੇ। ਔਰ ਹੁਣ ਇਹਦੇ ਚ ਪਾਕਿਸਤਾਨੀ ਕਿਰਦਾਰ ਆ ਜਿਹੜਾ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਫੋਨ ਵੇਖ ਲਵੋ ਤੁਸੀਂ, ਜਿਹੜੇ ਫੌਜ ਮੁਖੀ ਨੇ ਉਹਨਾਂ ਦਾ ਆਪਣਾ ਈਰਾਨ ਦਾ ਫੇਰਾ ਵੇਖ ਲਵੋ, ਡੋਨਲਡ ਟਰੰਪ ਹੋਣ ਵਾਲਾ ਔਰ ਬਾਕੀਆਂ ਵੱਲੋਂ ਬਿਆਨ ਨੇ ਜਿਹੜੇ ਉਹ ਵੇਖ ਲਵੋ। ਇਹ ਸਾਰੀਆਂ ਸ਼ੈਵਾਂ ਨੇ ਜਿਹੜੀਆਂ ਦੱਸਣ ਡਈਆਂ ਨੇ ਕਿ ਗੁੰਝਲ ਹੈ ਨੇ, ਪਰ ਸੁਲਝਾ ਵਾਲੇ ਪਾਸੇ ਜ਼ੋਰ ਸਾਰੇ ਲਾ ਰਹੇ ਨੇ। ਵੇਖੋ ਜੇ ਗੁੰਝਲ ਖੁੱਲ ਜਾਣ। ਜੀ, ਪਾਕਿਸਤਾਨ ਆਪਣੇ ਤੇਲ ਦੇ ਜ਼ਖੀਰੇ ਬਣਾਉਣ ਦਾ ਮਨਸੂਬਾ ਬਣਾ ਰਿਹਾ ਹੈਗਾ, ਕੀ ਖਬਰ ਹੈਗੀ ਮਸੂਦ? ਪ੍ਰਵੀਨ, ਪਹਿਲੀ ਵਾਰ ਪਾਕਿਸਤਾਨ ਦਾ ਇਹ ਮਾਮਲੇ ਨੇ ਜਿਹੜੇ ਆ ਨੰਗੇ ਹੋ ਕੇ ਦੁਨੀਆ ਦੇ ਸਾਹਮਣੇ ਆ ਗਏ ਜਦੋਂ ਇਰਾਨ ਜੰਗ ਲੱਗੀ ਕਿ ਪਾਕਿਸਤਾਨ ਕੋਲ ਤੇ ਇੰਨਾ ਤੇਲ ਹੀ ਨਹੀਂ ਗਿਆ ਹੈ ਕਿ ਜੇ ਕੋਈ ਮਹੀਨਾ ਇੱਕ ਵਰਤਣਾ ਪਵੇ ਤੇ ਇਹ ਸਾਰੇ ਮਾਮਲੇ ਹੋਣ। ਸਭ ਕੁਝ ਆਪਨਾਏ ਹਰਮਜ਼, ਯਾਨੀ ਉਹ ਸਮੁੰਦਰੀ ਨਾਕਾਬੰਦੀ ਜਿੱਥੇ ਇਸ ਵੇਲੇ ਅਮਰੀਕਾ ਦੀ ਨਾਕਾਬੰਦੀ ਅੱਗੇ ਇਰਾਨ ਦੀ ਨਾਕਾਬੰਦੀ, ਉਸੇ ਰਾਹੀਂ ਪਾਕਿਸਤਾਨ ਦਾ ਤੇਲ ਹੁੰਦਾ ਹੈ ਤੇ ਪਾਕਿਸਤਾਨ ਦੇ ਕੋਲ ਕੋਈ ਡਿਪੂ ਹੈ ਹੀ ਨਹੀਂ ਕਿ ਨਹੀਂ ਜੀ, ਉਹ ਤੇ ਨਹੀਂ ਗਿਆ ਹੈ। ਹੁਣ ਉਸ ਤੋਂ ਬਾਅਦ ਇਹ ਸਰਕਾਰੀ ਜਿਹੜੇ ਦਸਤਾਵੇਜ਼ ਸਾਹਮਣੇ ਆਏ ਨੇ ਉਹਨਾਂ ਦੇ ਵਿੱਚੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਸ ਮਨਸੂਬੇ ਦੇ ਉੱਤੇ ਆਈਐਮਐਫ ਨੂੰ ਇਤਰਾਜ਼ ਆ। ਜ਼ਾਹਰ ਹੈ ਇਹਦੀ ਲਾਗਤ ਹੈ ਜਿਹੜੀ ਉਹ ਚੰਗੀ ਟਿਕਾ ਕੇ ਆ ਕਰਜ਼ੇ ਦੇ ਉੱਤੇ ਮੁਲਕ ਚੱਲਣ ਡਿਆ ਆ। ਹੁਣ ਸਿਕਿਉਰਿਟੀ ਸਟ੍ਰੈਟੇਜਿਕ ਨੇ ਜਿਹੜੇ ਇਹਦੇ ਪੈਟਰੋਲੀਅਮ ਦੇ, ਉਹਨਾਂ ਦੀ ਹੁਣ ਇਹਨਾਂ ਨੂੰ ਹੋਸ਼ ਆਈ ਹੈ 80 ਸਾਲਾਂ ਬਾਅਦ। ਇਹ ਮਾਮਲੇ ਹੁਣ ਨੇ ਜਿਹੜੇ ਇਹ ਸਾਰੇ ਖਿਲਰੇ ਪਏ ਨੇ। 90% ਪਾਕਿਸਤਾਨ ਦਾ ਤੇਲ ਆ ਜਿਹੜਾ ਉਹ ਆਉਂਦਾ ਆ ਇਹੋ ਹੀ ਆਪਨਾਏ ਹਰਮਜ਼ ਦੇ ਰਾਹੀਂ। ਹੁਣ ਆਖਿਆ ਜਾ ਰਿਹਾ ਹੈ ਕਿ ਤੇਲ ਦੇ ਇਹ ਜਿਹੜੇ ਸਿਕਿਉਰਿਟੀ ਦੇ ਮਾਮਲੇ ਨੇ ਇਹ ਇੰਟਰਨੈਸ਼ਨਲ ਵੀ ਪਾਕਿਸਤਾਨ ਨੇ ਸ਼ੇਅਰ ਕੀਤਾ ਨਾ ਕਿ ਰੁਕਾਵਟਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਅਸੀਂ એનર્ਜੀ ਸਿਕਿਉਰਿਟੀ ਹੈ ਜਿਹੜੀ ਉਹਦੇ ਤੇ ਉੱਠਦੇ ਸਵਾਲ ਨੇ ਜਿਹੜੇ ਉਹਨਾਂ ਨੂੰ ਅੱਗੇ ਤੋਰਨਾ ਚਾਹੁੰਦੇ ਆ। ਇੰਟਰਨੈਸ਼ਨਲ ਨਿਊਜ਼ ਏਜੰਸੀ ਹੈ ਰਾਊਟਰਸ, ਉਹਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਬੌਂਡਸ ਟਰਮੀਨਲਸ ਨੇ, ਰਿਫਾਈਨਰੀਆਂ ਨੇ, ਆਇਲ ਮਾਰਕੀਟਿੰਗ ਕੰਪਨੀਆਂ ਨੇ, ਕਮਰਸ਼ੀਅਲ ਸਟੋਰੇਜ ਆ, ਇਹਦੇ ਵਧਾਉਣ ਦੀ ਸਲਾਹ ਦਿੱਤੀ ਗਈ ਹੈ ਕਿ ਇਹਦੇ 'ਚ ਵਾਧਾ ਕੀਤਾ ਜਾਏ। ਹਾਂ, ਇਹਦੇ 'ਚ ਵਾਧਾ ਕਰਨ ਦੇ ਨਾਲ ਇਹ ਜਿਹੜਾ ਹੁਣ ਬਿਲਕੁਲ 11th ਆਰ ਦੇ ਉੱਤੇ ਜਿਹਨੂੰ ਕਹਿੰਦੇ ਨੇ ਕਿ ਬੂਹੇ ਆਈ ਜਾਂਦੇ ਤੇ ਵਿੰਨੋ ਕੁੜੀ ਦੇ ਕੰਨ, ਉਹ ਮਸਲੇ ਬਣਦੇ ਨੇ, ਉਹ ਹੱਲ ਹੋ ਜਾਣਗੇ। ਪਰ ਕਦੋਂ? ਜਦੋਂ ਇਹ ਮਨਸੂਬੇ ਸਿਰੇ ਚੜੇ। ਹਜੇ ਤੇ ਸਿਰਫ ਕਹਿ ਲੋ ਕਿ ਪ੍ਰਪੋਜ਼ਲ ਜਿਹੜੇ ਇਹ ਸਾਹਮਣੇ ਆਏ ਆ ਔਰ ਉਹਨਾਂ ਸਲਾਹ ਮਸ਼ਵਰੇ ਨੂੰ ਪੂਰੀਆਂ ਕਰਨ ਵਾਸਤੇ ਆਈਐਮਐਫ ਨਹੀਂ ਮੰਨਦਾ ਤੇ ਫਿਰ ਵਰਲਡ ਬੈਂਕ ਦੇ ਬੂਹੇ ਜਾਣਗੇ, ਉਹ ਵੀ ਨਹੀਂ ਮੰਨਦਾ, ਫਿਰ ਕਿਹੜੇ ਬੈਂਕ ਦੇ ਬੂਹੇ ਜਾਣਗੇ? ਜੇ ਦੁਨੀਆ ਦੇ ਕੋਈ 1-2 ਮੁਲਕਾਂ ਨੇ ਇਤਰਾਜ਼ ਕਰ ਦਿੱਤਾ, ਜਿੱਦਾਂ ਅਮਰੀਕਾ ਬਹਾਦਰ ਆ, ਉਹ ਕਹਿੰਦਾ ਕਿ ਨਹੀਂ ਜੀ ਇਹ ਤਾਂ ਬਿਲਕੁਲ ਗਲਤ ਆ, ਬਿਲਕੁਲ ਕਿਹੜਾ ਹੈ ਜਿਹੜਾ ਫਿਰ ਕਰਜ਼ਾ ਦੇਗਾ ਔਰ ਇਹ ਮਨਸੂਬਾ ਸਿਰੇ ਚੜੇਗਾ? ਬਰਲ ਮਨਸੂਬਾਬੰਦੀ ਸਾਹਮਣੇ ਆਉਣ ਤੋਂ ਬਾਅਦ ਹੀ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਜੀ, ਪਸੰਦ ਦਾ ਵਿਆਹ ਕਰਨਾ ਜੁਰਮ ਬਣ ਗਿਆ। ਪਸੰਦ ਦਾ ਵਿਆਹ ਕਰਨ ਤੇ ਕੁੜੀ ਤੇ ਮੁੰਡੇ ਨੂੰ ਕਤਲ ਕਰ ਦਿੱਤਾ, ਕੁੜੀ ਦੇ ਭਰਾ ਨੇ ਅਦਾਲਤ ਤੋਂ ਬਾਹਰ ਆਂਦਿਆਂ ਜੀ ਬਿਲਕੁਲ ਇਦਾਂ ਹੀ ਹੋਇਆ। ਔਰ ਇਹ ਪ੍ਰਵੀਨ ਮਾਮਲਾ ਜਿਹੜਾ ਇਹ ਸਿੰਧ ਕਰਾਚੀ ਸ਼ਹਿਰ ਦੇ ਵਿੱਚ, ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਆ, ਸਿੰਧ ਦੀ ਰਾਜਧਾਨੀ ਵੀ ਹੈ, ਉੱਥੇ ਇਹ ਹੋਇਆ। ਇੱਥੇ ਮੈਂ ਇਹ ਵੀ ਦੱਸਦਾ ਜਾਵਾਂ, ਸਿੰਧ ਚੋਂ ਲਗਾਤਾਰ 7 ਦਿਨਾਂ 'ਚ ਇਹ ਤੀਸਰਾ ਮਾਮਲਾ ਹੈ ਜਿਹੜਾ ਸਾਹਮਣੇ ਆਇਆ, ਯਾਨੀ ਗੈਰਤ ਦੇ ਨਾਂ ਦੇ ਉੱਤੇ ਕਤਲ। ਕੁੜੀ ਦੀ ਉਮਰ ਹੈ ਜਿਹੜੀ ਉਹ 20 ਸਾਲ ਸੀਗੀ ਔਰ ਕੁੜੀ ਦਾ ਨਾਂ ਹੈ ਜਿਹੜਾ ਉਹ ਨਾਦੀਆ ਦੱਸਿਆ ਜਾ ਰਿਹਾ ਹੈ, ਜਦਕਿ ਮੁੰਡਾ ਜਿਹਦੇ ਨਾਲ ਉਹਨੇ ਵਿਆਹ ਕੀਤਾ ਸੀ ਉਹ 26 ਵਰਿਆਂ ਦਾ ਨਜੀਉਲਾ ਆ। ਕੁੜੀ ਪਹਿਲਾਂ ਮੰਗੀ ਸੀਗੀ। ਅੱਛਾ, ਹੁਣ ਘਰ ਵਾਲਿਆਂ ਨੇ ਜਿਹੜੇ ਉਹ ਕਹਿੰਦੇ ਨੇ ਕੁੜੀ ਮੰਗੀ ਸੀਗੀ, ਮੁੰਡਾ ਆ ਜਿਹੜਾ ਕੁੜੀ ਦਾ ਭਰਾ ਜਿਹਨੇ ਕਤਲ ਕੀਤਾ ਦੋਵਾਂ ਨੂੰ, 11 ਗੋਲੀਆਂ ਜਿਹੜੀਆਂ ਗੱਡੀ ਦੇ ਵਿੱਚ ਮਾਰੀਆਂ ਇਹਨਾਂ ਨੂੰ। ਹੈਦਰਾਬਾਦ ਜਾ ਰਹੇ ਸਨ, ਕਰਾਚੀ ਅਦਾਲਤ ਪੇਸ਼ ਹੋਏ। ਕੁੜੀ ਦੇ ਪਿਓ ਨੇ ਪਹਿਲਾਂ ਤੇ ਰਫੜ ਕੁਛ ਦਿਨ ਪਹਿਲਾਂ ਦਰਜ ਕਰਾਈ ਨੇ, ਪੁਲਿਸ ਰਿਪੋਰਟ ਕੀਤੀ ਕਿ ਮੇਰੀ ਕੁੜੀ ਹੈ ਜਿਹੜੀ ਉਹਨੂੰ ਅਗਵਾ ਕਰ ਲਿਆ ਗਿਆ। ਅੱਛਾ, ਕੁੜੀ ਨੇ ਨਿਕਾਹਨਾਮਾ ਲੈ ਕੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਔਰ ਇਸ ਮੁੰਡੇ ਨਾਲ ਕੀਤਾ, ਮੈਂ ਬਿਲਕੁਲ ਰਾਜ਼ੀ ਹਾਂ, ਕੋਈ ਮੇਰੇ ਤੇ ਉਹ ਨਹੀਂ ਹੈ ਪ੍ਰੈਸ਼ਰ, ਉਹ ਨਾ ਕੋਈ ਗੱਲ ਨਾ ਕੋਈ ਬਾਤ। ਦੋਵੇਂ ਮੀਆਂ ਬੀਵੀ ਬਾਹਰ ਨਿਕਲ ਕੇ ਗੱਡੀ 'ਚ ਜਦੋਂ ਜਾਣ ਡੇ ਸੀਗੇ ਤੇ ਫਿਰ ਉਹਨਾਂ ਦਾ ਪਿੱਛਾ ਕੀਤਾ ਗਿਆ। ਇੱਕ ਪੈਟਰੋਲ ਪੰਪ ਤੇ ਤਕਦੀਰ ਉਹਨਾਂ ਨੂੰ ਘੇਰ ਕੇ ਲੈ ਗਈ, ਉੱਥੋਂ ਤੇਲ ਪਵਾਉਣ ਡੇ ਸੀਗੇ ਕਿ ਪਿੱਛੋਂ 2 ਮੋਟਰਸਾਈਕਲ ਵਾਲੇ ਆਏ, ਉਹਨਾਂ ਆ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ। ਗੱਡੀ ਵਾਲਾ ਜਿਹੜਾ ਮਾਲਕ ਸੀਗਾ ਉਹ ਤੇ ਨੱਸ ਗਿਆ। ਇਹ ਦੋਵੇਂ ਮੀਆਂ ਬੀਵੀ ਨੇ ਜਿਹੜੇ ਬੜੀਆਂ ਦਰਦਨਾਕ ਤਸਵੀਰਾਂ ਨੇ ਕਿ ਮਰੇ ਵੀ ਇੱਕ ਦੂਜੇ ਦਾ ਉਸ ਜਿਹੜਾ ਆ ਉਹ ਮੋਢੇ ਦੇ ਨਾਲ ਲੱਗਾ ਆ, ਉੱਥੇ ਹੀ ਮੁੱਕ ਗਏ। ਮੁੰਡੇ ਨੇ ਇਹਨੇ ਭੈਣ ਕਤਲ ਕਰਨ ਤੋਂ ਬਾਅਦ, ਭਣਵਈਆ ਕਤਲ ਕਰਨ ਤੋਂ ਬਾਅਦ ਅਦਾਲਤ ਤੇ ਬਿਆਨ ਦਿੱਤਾ। ਪਤਾ ਲੱਗਾ ਕਿ ਪਹਿਲੇ ਕੁੜੀ ਜਿੱਥੇ ਮੰਗੀ ਸੀ ਨਾ
ਅਦਾਲਤੇ ਜਦੋਂ ਇਹ ਕੁੜੀ ਪੇਸ਼ ਹੋਈ ਹੈ ਕਿ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਨਿਕਾਹ ਕੀਤਾ ਹੈ, ਤੇ ਪਹਿਲੇ ਮੰਗੇਤਰ ਔਰ ਉਹਦਾ ਪਰਿਵਾਰ ਵੀ ਉੱਥੇ ਮੌਜੂਦ ਸੀਗਾ। ਅੱਛਾ, ਰੋਲਾ ਇਹ ਹੈ ਕਿ ਕੁੜੀ ਦੇ ਪਿਓ ਨੇ ਇਸ ਕੁੜੀ ਦੀ ਮੰਗਣੀ ਦੇ ਬਦਲੇ, ਵਿਆਹ ਦੇ ਬਦਲੇ 3,60,000 ਰੁਪਇਆ ਲਿਆ ਸੀਗਾ। ਹਾਏ ਯਾਨੀ ਕੁੜੀ ਉੱਥੇ ਰਾਜ਼ੀ ਨਹੀਂ ਸੀ। 3,60,000 ਚ ਮਾਫੀ ਦੇ ਨਾਲ ਫਿਰ ਇੱਕ ਸੌਦਾ ਹੀ ਕੀਤਾ ਨਾ। ਇਹ ਗੱਲ ਹੋਰ ਕੋਈ ਨਹੀਂ, ਇਹ ਕੁੜੀ ਦਾ ਜਿਹੜਾ ਭਰਾ ਆ ਉਹ ਮੈਜਿਸਟ੍ਰੇਟ ਦੇ ਸਾਹਮਣੇ ਜਦੋਂ ਉਹਨੂੰ ਪੇਸ਼ ਕੀਤਾ ਗਿਆ ਕਿ ਇਹ ਕਾਤਲ ਆ ਔਰ ਇਹ ਕਹਿ ਰਿਹਾ ਮੈਂ ਗੈਰਤ 'ਚ ਕਤਲ ਕੀਤਾ, ਇਹ ਗੱਲ ਉਹਨੇ ਮੰਨੀ। ਔਰ ਪਾਕਿਸਤਾਨ ਦੇ ਵਿੱਚ ਗੈਰਤ ਦੇ ਨਾਂ ਦੇ ਉੱਤੇ ਕਤਲ ਦੇ ਜਿਹੜੇ ਕੇਸ ਨੇ, ਕਾਨੂੰਨ ਦੇ ਵਿੱਚ ਹੁਣ ਮਾਪੇ ਨੇ ਜਿਹੜੇ ਉਹਨਾਂ ਨੇ ਫਰੀਕ ਬਣ ਜਾਣਾ ਹੈ। ਜਦੋਂ ਮੁੰਡੇ ਨੂੰ ਸਜ਼ਾ ਹੋਈ ਉਹਨਾਂ ਨੇ ਲਿਖ ਕੇ ਦੇ ਦੇਣਾ ਕਿ ਅਸੀਂ ਮਾਫ ਕੀਤਾ। ਜਦੋਂ ਉਹਨਾਂ ਨੇ ਮਾਫ ਕਰ ਦਿੱਤਾ ਕੇਸ ਖਤਮ ਹੋ ਜਾਣਾ। ਇਸ ਤੋਂ ਪਹਿਲਾਂ ਵੀ ਗੈਰਤ ਦੇ ਨਾਂ ਦੇ ਉੱਤੇ ਕਤਲ ਜਿਹੜੇ ਹੁੰਦੇ ਆਏ ਨੇ ਉਹਨਾਂ 'ਚ ਇਹੋ ਹੀ ਹੋਇਆ, ਅੱਗੇ ਵੀ ਇਹੋ ਹੀ ਹੋਣਾ। ਸੋ ਸਾਊਦਾਬਾਦ ਕਰਾਚੀ ਦਾ ਇਲਾਕਾ ਜਿੱਥੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਇੱਕ ਪੈਟਰੋਲ ਪੰਪ ਦੇ ਉੱਤੇ ਕਤਲ ਕਰ ਦਿੱਤਾ ਗਿਆ। ਔਰ ਸਿੰਧ ਦੇ ਵਿੱਚ ਇਹ ਤੀਜਾ ਵਾਕਿਆ ਜਿਹੜਾ ਇਹ ਦਾਦੂ ਸ਼ਹਿਰ ਆ ਉਥੋਂ ਦਾ ਇਹ ਜੋੜਾ ਸੀਗਾ। ਇਹ ਤੀਜਾ ਮਾਮਲਾ ਜਿਹੜਾ ਇਹ ਇੱਕ ਵੀਕ 'ਚ ਪ੍ਰਵੀਨ ਸਾਹਮਣੇ ਆਇਆ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਔਰ YouTube ਤੇ ਵੀ ਵੇਖ ਸਕਦੇ ਜੇ। ਇੰਸਟਾਗ੍ਰਾਮ ਤੇ ਵੀ ਇਹ ਖਬਰਾਂ ਤੁਹਾਡੇ ਲਈ ਅਸੀਂ ਪੇਸ਼ ਕਰਨੇ ਆ। ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ, ਪਾਕਿਸਤਾਨ ਇੰਡੀਆ ਮੋਜਬ ਇਹ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272-52 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।